ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਸ਼ੇਅਰ ਕਮੈਂਟ ਕਰਿਓ ਤੇ ਮੇਰੀ ਵੀਡੀਓ ਰਾਹੀਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਇੱਥੇ ਆਵੋ, ਕੋਈ ਡਰ ਨਾ, ਕਿਉਂਕਿ ਇਸ ਤੋਂ ਮੁਕੱਦਸ ਥਾਂ ਤੁਹਾਡੇ ਲਈ ਕੋਈ ਨਹੀਂ। ਹੁਣ ਤੁਸੀਂ ਵੀ ਗੱਲ ਕਰਦੇ ਸੀਗੇ ਕਿ ਰੋਜ਼ ਤਾਂ ਸਵੇਰੇ ਸ਼ਾਮ ਅਰਦਾਸ ਅਸੀਂ ਕਰਦੇ ਹਾਂ ਕਿ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਤੇ ਜਦੋਂ ਗੱਲ ਵੀਜ਼ੇ ਦੀ ਆਉਂਦੀ ਆ ਉਦੋਂ ਅਸੀਂ ਕਹਿੰਦੇ ਜਾਣਾ ਨਹੀਂ, ਇਹ ਦੋਗਲੀ ਨੀਤੀ ਛੱਡੀ। ਪਹਿਲਾਂ ਕੁਝ ਮਨ 'ਚ ਗੱਲਾਂ ਸੀਗੀਆਂ ਕਿ ਜੇ ਪਾਕਿਸਤਾਨ ਦਾ ਵੀਜ਼ਾ ਲਵਾ ਲਵਾਂਗੇ ਪਤਾ ਨਹੀਂ ਹੋਰ ਕਿਸੇ ਮੁਲਕ ਜਾ ਹੋਊਗਾ ਕਿ ਨਹੀਂ, ਪਰ ਮੇਰੇ ਨਾਲ ਦੇ ਮਿੱਤਰ ਜਿਹੜੇ ਹੈਗੇ ਆ ਉਹ ਪਾਕਿਸਤਾਨ 2-3 ਵਾਰ ਆ ਚੁੱਕੇ ਨੇ ਤੇ ਹੁਣ ਇੱਕ USA ਆ, ਇੱਕ ਸਵੀਡਨ ਆ ਤੇ ਇੱਕ ਕੈਨੇਡਾ ਆ। ਉਹ ਸਾਡਾ ਹੁਣ ਇੱਥੇ ਜਾਣ ਨੂੰ ਮਨ ਨਹੀਂ ਕਰ ਰਿਹਾ, ਸਾਡਾ ਇੰਨਾ ਦਿਲ ਲੱਗ ਗਿਆ ਹੈ। ਸਰਦਾਰ ਜੀ ਫਿਰ ਰੱਖ ਲਈਏ ਤੁਹਾਨੂੰ ਇੱਥੇ? ਮੈਂ ਤਾਂ ਕਹਿੰਦਾ ਪੱਕਾ ਤੁਸੀਂ ਰੱਖ ਲਓ। ਮੈਂ ਜਦੋਂ ਨਨਕਾਣਾ ਸਾਹਿਬ ਦੇ ਵਿੱਚ ਵਿਸਾਖੀ ਦੀਆਂ ਜਿਹੜੀਆਂ ਤਕਰੀਬਾਤ ਨੇ ਉਹ ਜਾਰੀ ਨੇ ਤੇ ਚੜ੍ਹਦੇ ਪੰਜਾਬ ਦੇ ਵਿੱਚੋਂ ਤੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਸਿੱਖ ਸੰਗਤਾਂ ਜਿਹੜੀਆਂ ਨਨਕਾਣਾ ਸਾਹਿਬ ਪਹੁੰਚੀਆਂ ਹੋਈਆਂ। ਸਾਡੇ ਨਾਲ ਇੱਕ ਦੋਸਤ ਜਿਹੜੇ ਉਹ ਮੌਜੂਦ ਆ, ਇਹ ਬੜੇ ਯੰਗ ਵੀ ਆ ਤੇ ਪਹਿਲੀ ਵਾਰੀ ਪਾਕਿਸਤਾਨ ਆਏ ਆ। ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਨੂੰ ਪਾਕਿਸਤਾਨ ਆ ਕੇ ਕੈਸਾ ਲੱਗਾ। ਸਰਦਾਰ ਜੀ ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਤਸ਼ਰੀਫ ਲਾਏ ਸਰਦਾਰ ਜੀ? ਆਪਣਾ ਪਿੰਡ ਕਸਬਾ ਆ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਮੇਰਾ ਨਾਮ ਸਰਬਜੋਤ ਸਿੰਘ ਆ ਜੀ ਤੇ ਮੈਂ ਜੇ ਦੱਸਾਂਗੇ ਆਪਣੇ ਸਾਡੇ ਜਿਹੜਾ ਕਸਬਾ ਹਰਿਆਣਾ ਆ, ਕਈ ਲੋਕ ਸਮਝ ਲੈਂਦੇ ਕਿ ਪ੍ਰਾਂਤ ਇੱਕ ਸਟੇਟ ਵੀ ਹੈਗੀ ਨਾ ਇੰਡੀਆ ਵਿੱਚ, ਪਰ ਸਾਡਾ ਕਸਬਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਆ ਤੇ ਉੱਥੇ ਦੀ ਬੜਾ ਵੱਡਾ ਇਤਿਹਾਸ ਜਿਹੜਾ ਪਾਕਿਸਤਾਨ ਦੇ ਨਾਲ ਪੂਰਾ ਸੰਬੰਧ ਰੱਖਦਾ ਹੈ। ਉਹ ਇਹ ਹੈ ਕਿ ਹਰਿਆਣੇ ਸ਼ਹਿਰ ਵਿੱਚ ਜਿਹੜਾ ਰਾਣਕਾ ਮਹੱਲਾ, ਉੱਥੇ ਦੇ ਰਾਣੇ ਸਾਰੇ ਉੱਠ ਕੇ ਇੱਥੇ ਪਾਕਿਸਤਾਨ ਆਏ ਆ। ਤੇ ਦੂਸਰੀ ਗੱਲ ਇਹ ਹੈ ਕਿ ਜਿੰਨੇ ਵੀ ਸੁਣਨ 'ਚ ਗੱਲ ਆ ਰਹੀ ਹੈ ਕਿ ਜਿੰਨੇ ਵੀ ਇੱਥੇ ਦੇ ਉੱਚ ਅਹੁਦਿਆਂ ਦੇ ਅਧਿਕਾਰੀ ਨੇ ਉਹ ਸਾਰੇ ਸਾਡੇ ਕਸਬਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਨੇ। ਤੇ ਦੂਸਰੀ ਗੱਲ ਉੱਥੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਸਾਡੇ ਹਰਿਆਣੇ ਸ਼ਹਿਰ ਦੇ ਵਿੱਚ ਇੱਕ ਬਾਦਸ਼ਾਹ ਦਾ ਟੋਬਾ ਕਹਿੰਦੇ ਆ, ਬਹੁਤ ਵੱਡਾ ਇੱਕ ਕਹਿ ਲਓ ਤੁਸੀਂ ਇੱਕ ਖੋਆ ਮਤਲਬ ਟੋਆ ਹੋਇਆ ਆ। ਤੇ ਉੱਥੋਂ ਉਹ ਮਿੱਟੀ ਚੱਕ ਕੇ ਇੱਥੇ ਲਾਹੌਰ ਵੀ ਲੈ ਕੇ ਆਏ ਸੀਗੇ ਤੇ ਉੱਥੇ ਨਾਲ ਜਦੋਂ ਮਿੱਟੀ ਚੱਕ ਕੇ ਇੱਥੇ ਲਾਹੌਰ ਲੈ ਕੇ ਆਏ ਤੇ ਫਿਰ ਇੱਥੇ ਜਿਹੜੀ ਅੰਬ ਵੀ ਹੋਏ ਸੀਗੇ। ਪਹਿਲਾਂ ਇੱਥੇ ਕਹਿੰਦੇ ਲਾਹੌਰ ਵਿੱਚ ਅੰਬ ਨਹੀਂ ਹੁੰਦੇ ਸੀਗੇ ਤੇ ਬੜੇ ਵਾਤਾਵਰਨ ਪ੍ਰੇਮੀ ਸੀਗੇ ਮਹਾਰਾਜਾ ਰਣਜੀਤ ਸਿੰਘ। ਤੇ ਮਤਲਬ ਇਹ ਸਾਡਾ ਇੱਕ ਕਸਬਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਆ, ਇਹ ਬੜਾ ਵੱਡਾ ਮਤਲਬ ਇੱਕ ਤਾਲੁਕਾਤ ਰੱਖਦਾ ਆ ਪਾਕਿਸਤਾਨ ਸ਼ਹਿਰ ਨਾਲ। ਜਿਹੜੇ ਅੰਬ ਆ ਨਾ ਜੀ, ਉਹ ਪਾਕਿਸਤਾਨ ਦੇ ਵਿੱਚ ਜਿਹੜਾ ਸਾਡਾ ਮੁਲਤਾਨ ਦਾ ਡਿਸਟ੍ਰਿਕਟ ਹੈ ਨਾ ਜੀ, ਉਹ ਅੰਬਾਂ ਨਾਲ ਭਰਿਆ ਪਿਆ ਜੀ। ਉੱਥੇ ਜ਼ਿਆਦਾ ਫਸਲ ਅੰਬਾਂ ਦੀ ਉੱਥੇ ਹੀ ਹੁੰਦੀ ਹੈ, ਲਾਹੌਰ ਵਾਲੀ ਸਾਈਡ ਤੇ ਜਿਹੜੇ ਅੰਬ ਘੱਟ ਹੁੰਦੇ ਨੇ। ਇਹ ਗੱਲ ਤੁਹਾਡੀ ਠੀਕ ਹੈ ਜੀ। ਹਾਂਜੀ, ਬਿਲਕੁਲ। ਤੇ ਹੋਰ ਬਹੁਤ ਕੁਝ ਜਦੋਂ ਪਹਿਲੀ ਵਾਰ ਆਇਆ, ਚਲੋ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਸਭ ਤੋਂ ਪਹਿਲਾਂ ਕਮੀ ਪੁੱਛੀ ਆ, ਕਿਉਂਕਿ ਕੋਈ ਮੈਂ ਦੇਖਿਆ ਜਿੰਨੇ ਰਿਪੋਰਟਰ ਅਸੀਂ ਕੱਲ੍ਹ ਦੇ ਇੱਥੇ ਦੇਖ ਰਹੇ ਆ ਸਾਰੇ ਪੁੱਛ ਰਹੇ ਆ ਤੁਹਾਨੂੰ ਕਿੱਧਰ ਲੱਗਾ, ਤੁਸੀਂ ਸਾਨੂੰ ਆਹ ਕਹਿ ਦਿਓ, ਤੁਸੀਂ ਉਹ ਕਰੋ, ਪਰ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਕਮੀ ਪੁੱਛੀ। ਇਹ ਜੇ ਕਮੀ ਨੂੰ ਤੁਸੀਂ ਦੂਰ ਕਰੋਗੇ ਤੇ ਇਹ ਹੋਰ ਵੀ ਵੱਡਾ ਸਾਡਾ ਜਿਹੜਾ ਗੂੜਾ ਪਿਆਰ ਸਾਂਝ ਵਧੂਗੀ। ਦੇਖੋ ਜੀ, ਚੰਗੀਆਂ ਗੱਲਾਂ ਤਾਂ ਸਾਰੇ ਹੀ ਪੁੱਛੀ ਜਾ ਰਹੇ, ਜਿਹੜਾ ਕੋਈ ਸਾਡੇ ਵਿੱਚ ਨੁਕਸ ਰਹਿ ਗਿਆ ਤੁਸੀਂ ਦੱਸੋ ਤਾਂ ਕਿ ਸਾਡੀ ਜਿਹੜਾ ਇੰਤਜ਼ਾਮੀਆ ਅਗਲੀ ਵਾਰੀ ਉਹਦੇ ਉੱਤੇ ਗੌਰ ਕਰੇ ਤਾਂ ਕਿ ਉਹ ਜਿਹੜੀ ਕਮੀ ਰਹੀ ਹੈ ਉਹ ਨਾ ਹੋਵੇ। ਦੇਖੋ ਮੈਂ ਪੂਰਾ ਤਾਂ ਸਤਿਗੁਰ ਆ, ਪੂਰਾ ਤਾਂ ਅੱਲਾ ਹੀ ਆ ਕਹਿੰਦੇ ਹੈ ਨਾ, ਤੇ ਬੰਦਾ ਪੂਰਾ ਨਹੀਂ ਹੈਗਾ, ਪਰ ਸਾਨੂੰ 99% ਇੱਥੇ ਬਹੁਤ ਵਧੀਆ ਲੱਗ ਰਿਹਾ। ਬਾਕੀ ਜਿਹੜਾ ਜਿੱਦਾਂ ਹੁਣ ਭਾਜੀ ਨੇ ਪਹਿਲਾਂ ਦੱਸਿਆ ਕਿ ਕਿਤੇ ਨਾ ਕਿਤੇ ਕਮੀ ਪੇਸ਼ੀ ਰਹਿ ਜਾਂਦੀ ਆ ਸਾਡੀ। ਕੁਛ ਕੁ ਸੰਗਤ ਕੱਲ ਖਫਾ ਸੀ ਪਰ ਆਪਾਂ ਉਸ ਗੱਲ ਨੂੰ ਨਹੀਂ ਗੋਲਦੇ ਕਿਉਂਕਿ ਸਾਨੂੰ ਸਾਰਿਆਂ ਨੂੰ ਬਹੁਤ ਇਹਨਾਂ ਨੇ ਪਿਆਰ ਦਿੱਤਾ, ਇੱਜ਼ਤ ਮਾਣ ਦਿੱਤਾ ਤੇ ਸਾਡਾ ਹੁਣ ਇੱਥੇ ਜਾਣ ਨੂੰ ਮਨ ਨਹੀਂ ਕਰ ਰਿਹਾ, ਸਾਡਾ ਇੰਨਾ ਦਿਲ ਲੱਗ ਗਿਆ ਹੈ। ਸਰਦਾਰ ਜੀ ਫਿਰ ਰੱਖ ਲਈਏ ਤੁਹਾਨੂੰ ਇੱਥੇ? ਮੈਂ ਤਾਂ ਕਹਿੰਦਾ ਪੱਕਾ ਤੁਸੀਂ ਰੱਖ ਲਓ। ਮੈਂ ਜਦੋਂ ਆਪਣੇ ਪਿਤਾ ਜੀ ਨਾਲ ਆ ਰਿਹਾ ਸੀਗਾ ਅਟਾਰੀ ਪਹੁੰਚਿਆ ਤੇ ਉੱਥੋਂ ਸਿਰਫ ਲਾਹੌਰ 23 ਕਿਲੋਮੀਟਰ ਸੀ ਤੇ ਮੈਂ ਹੀ ਇਹਨਾਂ ਨਾਲ ਗੱਲਾਂ ਕਰਦਾ ਸੀ। ਮੈਂ ਕਿਹਾ ਜੇ ਤੇ ਸਰਹੰਦ ਨਾ ਹੋਵੇ ਤਾਂ ਅਸੀਂ ਅੱਧਾ ਘੰਟੇ 'ਚ ਲਾਹੌਰ ਪਹੁੰਚ ਜਾਈਏ। ਬਾਗਬੂਤਰ ਤੇ ਮੇਰੀ ਤਾਂ ਸ਼ੁਰੂ ਤੋਂ ਹੀ ਇਹ ਤਮਾ ਰਹੀ ਆ। ਪਹਿਲਾਂ ਕੁਝ ਮਨ 'ਚ ਗੱਲਾਂ ਸੀਗੀਆਂ ਕਿ ਜੇ ਪਾਕਿਸਤਾਨ ਦਾ ਵੀਜ਼ਾ ਲਵਾ ਲਵਾਂਗੇ ਪਤਾ ਨਹੀਂ ਹੋਰ ਕਿਸੇ ਮੁਲਕ ਜਾ ਹੋਊਗਾ ਕਿ ਨਹੀਂ, ਪਰ ਮੇਰੇ ਨਾਲ ਦੇ ਮਿੱਤਰ ਜਿਹੜੇ ਹੈਗੇ ਆ ਉਹ ਪਾਕਿਸਤਾਨ 2-3 ਵਾਰ ਆ ਚੁੱਕੇ ਨੇ ਤੇ ਹੁਣ ਇੱਕ USA ਆ, ਇੱਕ ਸਵੀਡਨ ਆ ਤੇ ਇੱਕ ਕੈਨੇਡਾ ਆ। ਤੇ ਸਰਦਾਰ ਜੀ ਅੱਲਾ ਤੁਹਾਡਾ ਕਰੇ ਭਲਾ। ਤੇ ਫਿਰ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਜਿਹੜੀਆਂ ਗਲਤ ਅਫਵਾਹਾਂ ਫਲਾਈਆਂ ਗਈਆਂ ਵੀ ਪਾਕਿਸਤਾਨ ਗਏ ਤੇ ਵੀਜ਼ਾ ਨਹੀਂ ਕਿਸੇ ਹੋਰ ਮੁਲਕ ਦਾ ਲੱਗਣਾ, ਹੁਣ ਤਾਂ ਤੁਹਾਡੀ ਫੈਮਿਲੀ ਦੇ ਲੋਕਾਂ ਦੇ ਲੱਗ ਗਏ ਹੋ ਤੇ ਕੀ ਕਹੋਗੇ ਤੁਸੀਂ? ਮੈਂ ਹੁਣ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੂੰਗਾ ਤੁਹਾਡੇ ਚੈਨਲ ਰਾਹੀਂ, ਮਾਧਿਅਮ ਰਾਹੀਂ, ਜਿੰਨੇ ਮੈਨੂੰ ਦੇਖ ਰਹੇ ਆ ਸਾਡਾ ਦੇਸ਼ ਪੰਜਾਬ ਚੈਨਲ ਰਾਹੀਂ, ਕਿ ਤੁਸੀਂ ਇੱਥੇ ਪਾਕਿਸਤਾਨ ਆਵੋ। ਵੱਡੀ ਗੱਲ ਇਹ ਮੈਨੂੰ ਲੱਗੀ ਕਿ ਜੇ ਸਰਦਾਰ ਬੰਦੇ ਨੇ ਆਪਣੀ ਇੱਜ਼ਤ ਦੇਖਣੀ ਹੈ ਨਾ, ਕਿ ਦੁਨੀਆ ਨੇ ਤੁਹਾਡੀ ਕੀ ਇੱਜ਼ਤ ਆ, ਤੁਹਾਡੀ ਪੱਗ ਦੀ, ਤੁਹਾਡੀ ਕੇਸ ਦਾੜੇ ਦੀ ਕੀ ਇੱਜ਼ਤ ਆ, ਤੁਹਾਡੇ ਬਣ ਦੀ ਕੀ ਇੱਜ਼ਤ ਆ, ਤੁਸੀਂ ਇੱਥੇ ਆਵੋ। ਇਹ ਤੁਹਾਨੂੰ ਪਤਾ ਲੱਗੂਗਾ ਕਿ ਜਿਹੜਾ ਗੁਰੂ ਨਾਨਕ ਸਾਹਿਬ ਗੁਰੂ ਕਲਗੀਧਰ ਨੇ ਤੁਹਾਨੂੰ ਜਿਹੜਾ ਬਾਣਾ ਬਖਸ਼ਿਆ, ਤੁਹਾਨੂੰ ਸਰੂਪ ਬਖਸ਼ਿਆ, ਉਹਦੀ ਇੱਜ਼ਤ ਕੀ ਹੈ ਉਹ ਪਾਕਿਸਤਾਨ 'ਚ ਤੁਹਾਨੂੰ ਪਤਾ ਲੱਗਦੀ ਆ ਕੇ। ਹੋਰ ਦੁਨੀਆ ਤੁਸੀਂ ਕੋਨੇ ਚਲ ਜਾਓ, ਤੁਹਾਨੂੰ ਕੋਈ ਇੰਪੋਰਟੈਂਸ ਨਹੀਂ ਮਿਲੂਗੀ, ਤੁਹਾਨੂੰ ਕੋਈ ਤਵੱਜੋ ਨਹੀਂ ਦੇਣਗੇ, ਪਰ ਜੋ ਇੱਥੇ ਸਾਨੂੰ ਆ ਕੇ ਤਵੱਜੋ ਮਿਲ ਰਹੀ ਆ ਤੇ ਸਾਨੂੰ ਇੰਨਾ ਵਧੀਆ ਲੱਗ ਰਿਹਾ ਕਿ ਬਾਕੀ ਸਾਨੂੰ ਆਪਣੇ ਆਪ ਤੇ ਮਾਣ ਹੋ ਰਿਹਾ ਕਿ ਅਸੀਂ ਸਰਦਾਰ ਆ ਤੇ ਸਿੱਖ ਫੈਮਿਲੀ 'ਚੋਂ ਆ ਜੀ। ਸਰਦਾਰ ਜੀ, ਜਿਹੜੇ ਯੂਥ ਜਿਹੜੀ ਹੈ ਇਸ ਗੱਲ ਤੋਂ ਡਰ ਰਹੀ ਸੀ ਵੀ ਹੁਣ ਪਾਕਿਸਤਾਨ ਨਹੀਂ ਜਾਣਾ, ਖਾਸ ਤੌਰ ਤੇ ਉਹ ਤੁਹਾਡੀ ਫੈਮਿਲੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੁਣ ਪਾਕਿਸਤਾਨ ਆ ਕੇ ਦੂਸਰੇ ਮੁਲਕਾਂ ਦੇ ਵਿੱਚ ਚਲੇ ਗਏ,
ਤੇ ਮੇਰਾ ਖਿਆਲ ਕਹਿੰਦਾ ਜਿਹੜਾ ਡਰ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਜਾਂ ਉਹ ਨਿਕਲ ਜਾਣਾ ਚਾਹੀਦਾ। ਮੈਂ ਕਹਿੰਦਾ ਇਸ ਵੀਡੀਓ ਰਾਹੀਂ, ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਸ਼ੇਅਰ ਕਮੈਂਟ ਕਰਿਓ, ਤੇ ਮੇਰੀ ਵੀਡੀਓ ਰਾਹੀਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਇੱਥੇ ਆਵੋ, ਕੋਈ ਡਰ ਨਾ, ਕਿਉਂਕਿ ਇਸ ਤੋਂ ਮੁਕੱਦਸ ਥਾਂ ਤੁਹਾਡੇ ਲਈ ਕੋਈ ਨਹੀਂ। ਹੁਣ ਤੁਸੀਂ ਵੀ ਗੱਲ ਕਰਦੇ ਸੀਗੇ ਕਿ ਰੋਜ਼ ਤਾਂ ਸਵੇਰੇ ਸ਼ਾਮ ਅਰਦਾਸ ਅਸੀਂ ਕਰਦੇ ਹਾਂ ਕਿ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾਨ ਪਹਿਰੇ ਖਾਲਸਾ ਜੀ ਨੂੰ ਬਖਸ਼ੋ। ਤੇ ਜਦੋਂ ਗੱਲ ਵੀਜ਼ੇ ਦੀ ਆਉਂਦੀ ਆ ਉਦੋਂ ਅਸੀਂ ਕਹਿੰਦੇ ਜਾਣਾ ਨਹੀਂ। ਇਹ ਦੋਗਲੀ ਨੀਤੀ ਛੱਡੀ ਆ। ਮੈਂ ਇਹ ਦੋਗਲੀ ਵਾਲਾ ਲਫ਼ਜ਼ ਇਸਤੇਮਾਲ ਨਹੀਂ ਸੀ ਕਰਨਾ ਚਾਹੁੰਦਾ, ਚਲੋ ਤੁਸੀਂ ਕਰ ਲਿਆ। ਵੀ ਜਦੋਂ ਸ਼੍ਰੋਮਣੀ ਕਮੇਟੀ ਕਹਿੰਦੀ ਆ ਪਾਸਪੋਰਟ ਦੇ, ਉਹ ਵੀ ਪਾਕਿਸਤਾਨ ਜਿਹਨੇ ਜਾਣਾ ਉਦੋਂ ਯੂਥ ਸਾਰੀ ਪਿੱਛੇ ਨੂੰ ਚਲੀ ਜਾਂਦੀ, ਨਹੀਂ ਮੈਂ ਤਾਂ ਕੈਨੇਡਾ ਜਾਣਾ। ਤੇ ਪਾਕਿਸਤਾਨ ਆ ਕੇ ਕਿਹੜਾ ਕੈਨੇਡਾ ਰੋਕਦਾ ਵੀ ਜਨਾਜ਼ 11 ਲੱਖ ਪਾਕਿਸਤਾਨੀ ਜਿਹੜਾ ਕੈਨੇਡਾ ਬੈਠਾ। ਇਹ ਕੁਝ ਸਾਡੇ ਬੰਦਿਆਂ ਦੀਆਂ ਗੱਲਾਂ ਨੇ ਜਿਹੜੇ ਇਹਨਾਂ ਨੇ ਇਹੋ ਜਿਹੇ ਗਲਤ ਫਹਿਮੀਆਂ ਫਲਾਈਆਂ ਨੇ। ਜਦੋਂ ਮੈਂ ਪਾਸਪੋਰਟ ਦਿੱਤਾ ਸੀਗਾ ਅਸੀਂ 3 ਮਹੀਨੇ ਹੀ ਅਰਦਾਸ ਕੀਤੀ ਸੀ, ਮਹਾਰਾਜ ਸਾਨੂੰ ਬੁਲਾ ਲਈ ਤੂੰ, ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ। ਮੈਂ ਮੇਰੇ ਨਾਲ ਮੇਰੇ ਪਿਤਾ ਜੀ ਆਏ ਨੇ ਤੇ ਨਾਲ ਭਾਜੀ ਹੁਣ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਉੱਥੇ ਜਾਣਾ ਆ ਤੇ ਇਦਾਂ ਪਾਸਪੋਰਟ ਹੋਣਾ ਆ। ਈਵਨ ਖਰਚਾ ਕੋਈ ਨਹੀਂ, 15 20 ਲੱਖ ਰੁਪਏ ਲਾ ਕੇ ਅਸੀਂ 25 ਲੱਖ ਲਾ ਕੇ ਦੂਜੇ ਮੁਲਕਾਂ ਜਾਂਦੇ ਆ ਅਸਲ ਵੋਟੀ ਲਈ। ਤੇ ਜਿਹੜਾ ਸਾਡਾ ਮੁਕੱਦਸ ਸਥਾਨ ਆ ਐਡਾ ਜਿਸ ਤੋਂ ਬਿਨਾਂ ਅਸੀਂ ਕੁਝ ਨਹੀਂ ਹੈਗੇ। ਤੇ ਉੱਥੇ ਨੌਜਵਾਨੀ ਜਾ ਰਹੀ ਆ, ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਆ। ਕੈਨੇਡਾ, ਅਮਰੀਕਾ, ਇੰਗਲੈਂਡ ਜਾ ਰਹੇ ਆ ਬੱਚੇ ਬੱਚੀਆਂ, ਮੁੰਡੇ ਕੁੜੀਆਂ, ਬਹੁਤ ਉਹਨਾਂ ਨੂੰ ਪ੍ਰੋਬਲਮ ਆ ਰਹੀਆਂ ਆ। ਪਰ ਤੇ ਹੁਣ ਮੈਂ ਦੇਖਿਆ ਜਾਵੇ ਕਿ ਅਸੀਂ 500 ਰੁਪਏ ਵਿੱਚ ਪਾਕਿਸਤਾਨ ਪਹੁੰਚ ਚੁੱਕੇ ਆ। 500 ਰੁਪਏ ਦਾ ਸਾਡਾ ਸਿਰਫ ਖਰਚਾ ਲੱਗਾ ਆ। ਤੇ ਬਾਕੀ ਇੱਥੇ ਦੀ ਆਵਾਮ ਜਿਹੜੀ ਹੈਗੀ ਆ, ਸਾਡੇ ਕੋਲ ਉਧਰ ਲੋਕ ਪੈਸੇ ਵੀ ਨਹੀਂ ਲੈ ਰਹੇ ਸੀਗੇ ਕਿ ਤੁਸੀਂ ਕਹਿੰਦੇ ਉਧਰੋਂ ਆਏ ਆ ਤੁਹਾਡੇ ਕੋਲ ਪੈਸੇ ਨਹੀਂ ਲੈਣੇ। ਅਸੀਂ ਜ਼ਬਰਦਸਤੀ ਉਹਨਾਂ ਨੂੰ ਪੈਸੇ ਦੇ ਗਏ ਤੇ ਕੁਝ ਕੁ ਬੰਦਿਆਂ ਨੇ ਕੋਲ ਪੈਸੇ ਵੀ ਨਹੀਂ ਲਏ। ਕਿਸ ਚੀਜ਼ ਦੇ ਜੀ? ਜਦੋਂ ਅਸੀਂ ਉਹਨਾਂ ਕੋਲ ਕੁਝ ਸ਼ੋਪਿੰਗ ਵਗੈਰਾ ਕੋਈ ਸਮਾਨ ਲੈਂਦੇ ਆ, ਉਹ ਸਾਡੇ ਕੋਲ ਪੈਸੇ ਲੈਣ ਤੋਂ ਮਨਾ ਕਰ ਰਹੇ ਸੀਗੇ ਵੀ ਤੁਸੀਂ ਸਾਡੇ ਪ੍ਰਾਹੁਣੇ ਹੋ ਤੇ ਅਸੀਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ, ਤੁਸੀਂ ਸਾਡੇ ਮਹਿਮਾਨ ਹੋ ਤੇ ਅਸੀਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ। ਸਰਦਾਰ ਜੀ ਮੇਰਾ ਖਿਆਲ ਜਿਹੜੀ ਇੱਜ਼ਤ ਆ ਨਾ, ਇਹ ਦੁਨੀਆ ਦੇ ਵਿੱਚ ਤੁਹਾਨੂੰ ਪਾਕਿਸਤਾਨ ਤੋਂ ਇਲਾਵਾ ਕਿਤੇ ਨਹੀਂ ਮਿਲਦੀ। ਜੇ ਸਿੱਖ ਨੇ ਆਪਣੀ ਇੱਜ਼ਤ ਦੇਖਣੀ ਆ ਨਾ, ਜੇ ਸਰਦਾਰ ਬੰਦੇ ਨੇ ਆਪਣੀ ਇੱਜ਼ਤ ਦੇਖਣੀ ਆ, ਤਾਂ ਕੋਈ ਨਨਕਾਣਾ ਸਾਹਿਬ ਪਾਕਿਸਤਾਨ ਜ਼ਰੂਰ ਆਵੇ ਤੇ ਉਹਨੂੰ ਪਤਾ ਲੱਗ ਜਾਊਗਾ। ਹੁਣ ਸਾਡੇ ਉੱਥੇ ਮੁੰਡੇ ਆਏ ਆ, ਕਾਫੀ ਮੁੰਡੇ ਦਾੜੀਆਂ ਕਟਾ ਕੇ ਆਏ ਆ ਤੇ ਸਿਰ ਤੇ ਕੇਸ ਨਹੀਂ ਹੈਗੇ। ਪਰ ਇੱਥੇ ਮੈਂ ਜਿੰਨੀ ਆਵਾਮ ਦੇਖੀ ਆ ਆਪਣੇ ਸਿੱਖ ਭਾਈਚਾਰਾ, ਕਿਸੇ ਇੱਕ ਨੇ ਵੀ ਕੇਸ ਨਹੀਂ ਕਤਲ ਕੀਤੇ ਹੈਗੇ ਤੇ ਸਾਰੇ ਗੁਰਸਿੱਖ ਨੇ ਦਾੜੀ ਰੱਖੀ ਹੈ। ਸੋ ਇਹ ਵੀ ਬੜਾ ਵੱਡਾ ਪ੍ਰਚਾਰ ਹੈ ਇੱਥੇ ਕਿ ਗੁਰਸਿੱਖੀ ਨਾਲ ਸਾਰੇ ਮੁੰਡੇ ਇੱਥੇ ਨੌਜਵਾਨ ਖਾਸ ਕਰ ਜੁੜੇ ਹੋਏ ਨੇ ਤੇ ਬੜਾ ਵਧੀਆ ਲੱਗਾ ਉਹਨਾਂ ਨੂੰ ਕੱਲ ਮਿਲ ਕੇ। ਸਰਦਾਰ ਜੀ ਤੁਹਾਡੇ ਨਾਲ ਗੱਲ ਕਰਕੇ ਬੜਾ ਮਜ਼ਾ ਆਇਆ, ਖਾਸ ਤੌਰ ਤੇ ਇਸ ਕਰਕੇ ਵੀ ਤੁਸੀਂ ਜਵਾਨ ਹੋ, ਯੰਗ ਹੋ, ਡਰੇ ਨਹੀਂ। ਤੁਸੀਂ ਆਏ ਇਸ ਵਾਸਤੇ ਹੋ ਕਿ ਮੈਂ ਪਹਿਲਾਂ ਪਾਕਿਸਤਾਨ ਨੂੰ ਹੋਇਆ ਫਿਰ ਕੈਨੇਡਾ ਵਾਸਤੇ ਅਪਲਾਈ ਕਰਾਂਗੇ, ਇਦਾਂ ਹੀ? ਮੇਰਾ ਛੋਟਾ ਬ੍ਰਦਰ ਆ ਜੀ ਯੂਕੇ ਆ ਉਹ, ਤੇ ਮੈਂ ਉਹਦੇ ਕੋਲ ਵੀ ਹੁਣ ਜਾਊਂਗਾ ਤੇ ਗੁਰੂ ਸਾਹਿਬ ਮਿਹਰ ਕਰਨ। ਤੇ ਹੁਣ ਮੈਂ ਜਾ ਕੇ ਪ੍ਰਚਾਰ ਇਹੀ ਕਰੂੰਗਾ ਕਿ ਤੁਸੀਂ ਜ਼ਰੂਰ ਉੱਥੇ ਜਾ ਕੇ ਆਓ ਤੇ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੀ ਕੀ ਇੱਜ਼ਤ ਆ ਦੁਨੀਆ 'ਚ। ਹਾਂਜੀ, ਉਹਨੇ ਕਿਹਾ ਜੀ ਜੰਨਤ ਵੀ ਹੈ, ਦੋਜ਼ਖ ਵੀ, ਇਹਦੇ ਵਾਸਤੇ ਪਰ ਮਰਨਾ ਪੈਂਦਾ, ਮਾਰ ਕੇ ਵੇਖਣਾ ਪੈਂਦਾ ਹੈ ਕਿ ਨਹੀਂ। ਇੱਕ ਵਾਰੀ ਆਓ ਸਹੀ, ਫੇਰ ਹੀ ਪਤਾ ਲੱਗਣਾ। ਇਹ ਤਾਂ ਗੁਰਬਾਣੀ ਵੀ ਕਹਿੰਦੀ ਹੈ ਨਾ, ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਮਰਨ ਲਿਖਾਏ ਮੰਡਨ ਵਿੱਚ ਆਏ, ਮਰਨਾ ਸਾਡਾ ਲਿਖਿਆ ਨਿਸ਼ਚਿਤ ਆ। ਇੱਥੇ ਆ ਕੇ ਪਤਾ ਨਹੀਂ ਕਿਹੜੀਆਂ ਅਫਵਾਹਾਂ ਕਹਿੰਦੇ ਸੀਗੇ ਕਿ ਤੁਹਾਨੂੰ ਉੱਥੇ ਬੰਬ ਨਾ ਡਾਲਣਾ ਆ, ਤੁਹਾਡੇ ਗੋਲੀਆਂ ਚੱਲਣੀਆਂ। ਪਰ ਸਿਕਿਉਰਿਟੀ ਵਾਲੇ ਤਾਂ ਸਾਨੂੰ ਇੱਦਾਂ ਇੱਜ਼ਤ ਮਾਣ ਦੇ ਰਹੇ ਆ, ਸਾਡੇ ਨਾਲ ਜਾ ਰਹੇ ਆ ਇਹ ਸਿਕਿਉਰਿਟੀ ਵਾਲੇ। ਤੇ ਈਵਨ ਕਿ ਸਾਨੂੰ ਹਰ ਗੱਲ ਪੁੱਛ ਰਹੇ ਆ ਭਾਈ। ਮੈਨੂੰ ਕੱਲ ਕਈ ਪੁਲਿਸ ਵਾਲਿਆਂ ਨੇ, ਫੌਜੀਆਂ ਨੇ, ਸਰ ਜਿੰਨੇ ਵੀ ਇੱਥੇ ਲੋਕ ਨੇ, ਉਹ ਸਾਰੇ ਪੁੱਛ ਰਹੇ ਨੇ ਭਾਈ ਜਾਨ ਕੋਈ ਤੁਹਾਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ, ਕਿਸੇ ਚੀਜ਼ ਦਾ ਲੋੜ ਤਾਂ ਨਹੀਂ ਹੈਗੀ। ਮਤਲਬ ਇਹ ਬਹੁਤ ਵੱਡੀ ਗੱਲ ਆ ਸਾਡੇ ਲਈ। ਜੀ ਸਰਦਾਰ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਸ਼ੁਕਰੀਆ ਜੀ।